हरीपुर दी बखरी शाने इत्थे बसदा यूसुफ खाने हरीपुर दी बखरी शाने इत्थे बसदा यूसुफ खाने साडी जान तेरे तो कुर्बाने साडी जान तेरे तो कुर्बाने साडा सोना यूसुफ खाने हरीपुर दी बखरी शाने इत्थे बसदा यूसुफ खाने हरीपुर दी बखरी शाने इत्थे बसदा यूसुफ खाने टाइम कट के सारे थे इकट्ठे होए हो हरियाणा यूनियन काउंसिल ਜਿਹੜਾ ਇਲੈਕਸ਼ਨ ਕਮਿਸ਼ਨ ਦੇ ਰਿਕਾਰਡ ਹੈ ਜਿਸਾਂ ਨੂਰ ਦੀ ਪਟਵਾਰ ਸਰਕਲ ਦੇ ਨਾਂ ਨਾਲੇ ਜਾਣਿਆ ਜਾਂਦਾ ਹੈ ਇਹ ਪਹਿਲੇ ਅਕਬਰ ਖਾਨ ਦੇ SPF 40 ਨਾਲ ਲਿਆ ਭਰਾਓ ਉਸ ਹਲਕੇ ਦੀ ਆਬਾਦੀ ਜ਼ਿਆਦਾ ਹੋਣੇ ਦੀ ਵਜ੍ਹਾ ਨਾਲ ਹਰਿਆਣਾ ਯੂਨੀਅਨ ਕਾਉਂਸਲ PK 40 ਤੋਂ ਕੱਟ ਕੇ PK 41 ਜਿਹੜਾ ਹੁਣ ਮੌਜੂਦਾ PK 47 ਹੈ ਭਰਾਓ ਉਸ ਨਾਲ ਜੋੜਿਆ ਗਿਆ ਤੇ ਮੇਰੇ ਪੁਰਾਣੇ ਹਲਕੇ ਨਾਲ ਜਿਹੜਾ ਡਿੰਗੀ ਯੂਨੀਅਨ ਕਾਉਂਸਲ ਆ ਉਸਾਂ ਕੱਟ ਕੇ ਗਾਜ਼ੀ ਨਾਲ ਲਾ ਸਟਿਆ ਗਿਆ ਗਾਜ਼ੀ ਔਰ ਖਲਪੜ ਤੁਸੀਂ ਅਸਾਂ ਦੇ ਗਰਾਈਓ ਭਰਾਓ ਦੀ ਪ੍ਰਵਲੀ ਹੈ ਸਭ ਕੁਝ ਹੈ ਕਿ ਅਸਾਂ ਦੀ ਸਾਰਿਆਂ ਦੀ ਮੇਰੀ ਤੁਸਾਂ ਦੀ ਮੇਰੇ ਨਾਲ ਚਾਚਿਆਂ ਦੀ ਅਸਾਂ ਸਾਰਿਆਂ ਦੀ ਪਹਿਚਾਣ ਹਰਿਆਣੇ ਤੋਂ ਹੈ ਅਸੀਂ ਹਰਿਆਣੇ ਵਾਲੇ ਗਰਾਏ ਤੋਂ ਬਾਹਰ ਹਰੀਪੁਰ ਜ਼ਿਲ੍ਹੇ ਤੋਂ ਬਾਹਰ ਮੁxtਲਿਫ ਸ਼ਹਿਰਾਂ 'ਚ ਸਰਕਾਰੀ ਮੁਲਾਜ਼ਮਤਾਂ 'ਚ ਸਿਆਸਤ 'ਚ ਫੌਜ 'ਚ 에ਅਰ ਫੋਰਸ 'ਚ ਅਗਰ ਕੋਈ ਅੱਛੇ ਕੰਮ ਕਰਸਾਂ ਤੇ ਨਾ ਕਿਸ ਦਾ ਬਣ ਸੀ ਅਸਾਂ ਦੇ ਗਰਾਂ ਹਰਿਆਣੇ ਦਾ ਭਰਾਓ ਔਰ ਮੈਂ ਸਮਝਣਾ ਮੈਂ ਖਰਾਜੀ ਤਹਿਸੀਨ ਆਪਣੇ ਭਰਾਵਾਂ ਵੀ ਦੇਣਾ ਯੂਸਫ ਅਯੂਬ ਖਾਨਾ ਅਕਬਰ ਅਯੂਬ ਖਾਨਾ ਜਿਨ੍ਹਾਂ ਰਾਤ ਦਿਹਾੜ ਇੱਕ ਕਰਕੇ ਜ਼ਿਲ੍ਹਾ ਹਰੀਪੁਰ ਇੱਕ ਸੂਬੇ ਦਾ ਮਾਡਲ ਜ਼ਿਲ੍ਹਾ ਬਣਾਇਆ ਭਰਾਓ ਜਾਵੇਦ ਕਾਕਾ ਜੀ ਬੜੀ ਅੱਛੀਆਂ ਗੱਲਾਂ ਤੇ ਕੀਤੀਆਂ ਨੇ ਸਕੂਲ ਦਾ ਨਿਜ਼ਾਮ तालीम का निजाम जिस तरह होना चाहिए उस तरह नहीं सेहत का निजाम जिस तरह होना चाहिए उस तरह नहीं भराओ ये बदकिस्मती है असां दे मुल्क दी इस मुल्क च किहड़ा इदारा है जिहड़ा ठीक चलता पे वो है कोई MPA है मैंने तो ठीक नहीं कर रखता इत्थे भराओ आइन दी एक किताब है दस्तूर जिहड़ा सालदा है कि जिंदगियां असां इस तरह गुजारनियां ने मुल्क असां इस तरह चलाना है उस दस्तूर ते कोई चलता पे मैं तुसा सारे पुछना सालो चलता पे या नहीं चलते पे साल पहले असम्बलियां खत्म हुई ने एक साल पहले 90 दिहाड़ियां दे अंदर इलेक्शन होने हैं साल हो गया साल बाद इलेक्शन होता पे किधर गया असां दा दस्तूर किधर गया वो आईन अगर उससे नहीं चलना उस किताब बंद करो नवा निजाम आनो पर निजाम वो होना चाहिए जिससे लोगों की इज्जतां दा तहफ़ुज़ होवे उन्हां दे जान और माल दा तहफ़ुज़ होवे और उन्हां दे मुस्तकबिल दा तहफ़ुज़ होवे भराओ ना उम्मीदी गुनाह है ये स्कूल होंदे चौकीदार स्कूल ऐसी चौकीदारी करने चलता है ते इलाके दा कोई वटका आखता है तू वो काम छोड़े जरा मेरे मइयां शइयां साम के वो काम खत्म हो गया बाकायदगी नाल सारे उस्ताद स्कूल जुलदे ने पिछोरों मॉनिटरिंग टीमां आंदियां ने देख लिया से कि स्कूल उस्ताद और बाकी जेडे क्लास 4 के मुलाजमीन ठीक काम करते पे ने या नहीं करते पे हुण वोटां आ गईयां ने तफसीलन इंशाअल्लाह वड्डा कोई जलसा होए उत्थे असीं गल करसां ते मैं उम्मीद करना तुसां कोल मैं वोटां से ना आया तुसां दी सपोर्ट से आया ते मैं तुसां दा गराई हां तुसीं मेरे भरा हो मैं तवक्को करना तुसीं
बाकी ग्रामां च भी लैने तो इलावा भी ਜਿਹੜੀ ਤੁਸਾਂ ਦੀ ਰਿਸ਼ਤੇਦਾਰੀਆਂ ਨੇ ਤਲਕਦਾਰੀਆਂ ਨੇ ਤੇ ਮੇਰੇ ਵਾਸਤੇ ਸਿਫਾਰਿਸ਼ ਕਰਸੋ, ਮੇਰੀ ਮਦਦ ਕਰਸੋ। ਲੰਮੇ ਤਫਸੀਲ ਜੋ ਨਾ ਤੇ ਮੇਰੇ ਕੋਲ ਜ਼ਿਆਦਾ ਸ਼ਾਇਦ ਅਕਬਰ ਅਯੂਬ ਪਤਾ ਹੋਵੇ, ਮੇਰਾ ਖਿਆਲ 3 ਘੰਟੇ ਸਪੀਚ ਹੋ ਵਕਤੀ ਹੈ। ਉਹ ਲਿਸਟ ਜਿਹੜੀ ਇਸ ਯੂਨੀਅਨ ਕਾਉਂਸਲ ਦੀ ਹੈ ਵੇ ਉਸ ਮੁਕਣਾ ਨਹੀਂ ਹੈ। ਤੁਸਾਂ ਵੀ ਸਹੀ ਹੈ ਤੇ ਮਾਂ ਵੀ ਸਹੀ। ਜਿਨ੍ਹਾਂ ਮੈਰਿਆਂ ਵਿੱਚ ਕੋਈ ਸੋਚ ਵੀ ਨਹੀਂ ਸਕਦਾ ਆ, ਅੱਜ ਉੱਥੇ ਪੇਵਰ ਮਸ਼ੀਨ ਨਾਲ ਬਲੈਕ ਟਾਪ ਰੋਡ ਬਣੇ ਦੇ ਨੇ। ਬਣ ਜੁਲਦਾ ਹੈ ਤੇ ਕਿਸੇ ਦਾ ਫਰਕ ਨਹੀਂ ਪੈਂਦਾ, ਲੇਕਿਨ ਕਰੋੜਾਂ ਰੁਪਏ ਲੱਗਦੇ। ਸਹੂਲਤ ਕਿਸਾਂ ਹੋਈ ਹੈ, ਮਾਂ ਵੀ ਹੋਈ ਹੈ, ਮੈਂ ਵੀ ਇਸ ਕਰਾਏ ਦਾ ਔਰ ਤੁਸਾਂ ਵੀ ਹੋਈ। ਲਿਹਾਜ਼ਾ ਅਸੀਂ ਆਪਣੀ ਜਾਈ ਡਟੇ ਦੇ ਹਾਂ। ਦਰਜਨ ਕੇਸਿਸ ਮੇਰੇ ਤੇ ਨੇ, ਦਰਜਨ ਹੀ ਕੇਸ ਅਕਬਰ ਤੇ ਵੇ, ਇਤਨੇ ਹੀ ਕੇਸ ਅਰਸ਼ਦ ਤੇ ਨੇ, 29 ਕੇਸ ਉਮਰ ਅਯੂਬ ਤੇ ਨੇ। ਉਮਰ ਅਯੂਬ ਤੇ ਖੈਰ ਦਹਿਸ਼ਤਗਰਦੀ ਦੇ ਮੁਕੱਦਮੇ, ਅਸੀਂ ਜ਼ਮਾਨਤਾਂ ਤੇ ਬਾਹਰ ਆਏ। ਜਿੱਥੇ ਅੱਛੀ ਜਾਈ ਖਲਣਾ ਹਰ ਇੱਕ ਹੀ ਪਸੰਦ ਆਉਂਦਾ ਹੈ, ਵਜ਼ਾਰਤਾਂ ਵੀ ਗਿਨੋ, ਫੰਡ ਵੀ ਗਿਨੋ, ਠੀਕ ਹੈ। ਫਿਰ ਤਤੀ ਜਾਈ ਵੀ ਤੇ ਖਲਣਾ ਪੈਂਦਾ ਹੈ ਨਾ ਭਰਾਓ, ਬੁਜ਼ਦਿਲੀ ਦਾ ਮੁਜ਼ਾਹਰਾ ਤੇ ਨਹੀਂ ਹੋਤਾ। ਇਲੈਕਸ਼ਨ ਹੈ, ਇਲੈਕਸ਼ਨਾਂ 'ਚ ਬਹੁ ਹੋਇਆ ਤੇ ਜੇਲ੍ਹ 'ਚ ਹੀ ਪਾਸ ਹੋਣਾ। ਕੋਈ ਜਣਾ ਮਰਦਾ ਤੇ ਨਹੀਂ ਨਾ ਉੱਥੇ, ਭੁੱਖਾ ਨਾਲ ਕੋਈ ਨਾ ਕੋਈ ਖੁਰਾਕ ਵੀ ਚਾਹ ਦਿੰਦੇ ਨੇ। ਜੇਲ੍ਹ ਵਿੱਚੋਂ ਇਲੈਕਸ਼ਨ ਲੜਸਾਂ, ਲੇਕਿਨ ਜਿਹੜਾ ਆਪਣਾ ਨਜ਼ਰੀਆ ਜਿਸ ਤੇ ਪਹਿਲੇ ਪਿਛਲੇ 10 ਸਾਲ ਤੋਂ ਖਲਤੇ ਰਹੇ ਹਾਂ, ਉਸ ਤੇ ਅਸੀਂ ਖਲਤੇ ਰਹੇ। ਤੀਜੀ ਸ਼ੈ ਔਰ ਜਿਹੜੀ ਸਭ ਤੋਂ ਜ਼ਰੂਰੀ ਸ਼ੈ, ਐਸੇ ਸਾਰੇ ਬੈਠੇ ਦੇ ਹੋ, ਸਫेद पोश लोग हो। पिछले साल पूरे साल बिजलियां के बिल कितने देते हैं ने, ते इस साल कितने देते ने? 6 गुना ज्यादा है नहीं या नहीं? जिस जने का 3-4 हज़ार रुपए बिल आंदा है, उसका 20-25 हज़ार आने लग पे। छजियां, गांदियां, कमावा, जबा, त्राड़, कोला और कितने ग्रां, इस सारे लोग मुश्किलात की वजह तो अपने प्यू दादे दियां जाइयां छोड़ के मजबूरन है ना मेरे यहाँ आए। सही आखना? 70 साल वो तरसते रहने के कोई रोड बढ़ा के देसी, कोई बिजली देसी, कोई पानी देसी, कोई कारी का स्कूल देसी। आजकल जुलो ते जमीन आसमान का फर्क नजर आता है भराओ या नहीं? ये दिहाड़ रात की मेहनत, कमावा, छजियां, गांदियां, संजाला, जब्बा, त्राड़, कोला, 50 करोड़ रुपए के रोड बने। जे रोड ऐसा दे बने दे ने, फाड़ के बने, 15 मिनट लगते ने पहला पहुंचा। काम करने ऐसा आते हैं पर काम सिर्फ ऐसा नहीं होते ने, कोई MP या मैंने बन काम नहीं होते ने। ये जी कोई आप आसी दे पाकिस्तान है, इतने खाने वास्ते कुछ नहीं है, पैसे ही नहीं है, कंगाल मुल्क है। हाथ पैर मारने पैंदे ने, तरीके आने चाहिए ने, तलक होने चाहिए ने, और तरीकाकार आना चाहिए कि किजू पैसे कट के आपे इलाके ला। यही सारा कुछ होता है, यही असां दी सियासत है, यही है। मैं खानपुरे का रखना होना इतने भी ਜਿਹੜਾ ਅਸਾਂ ਦਾ ਸਪੋਰਟਰ ਹੈ, ਅਸਾਂ ਉਸੇ ਇਲੈਕਸ਼ਨਾਂ ਵਿੱਚ ਹੁਣ ਫਿਰ ਵੋਟਾਂ ਮੰਗਸੀ। ਮੈਂ ਕਿਹਾ ਤੁਸੀਂ ਅੱਖੀਆਂ ਨੀਵੀਆਂ ਕਰਕੇ ਆਪਣੇ ਗ੍ਰਾਮਾਂ 'ਚ ਨਾ ਫਿਰੋ, ਫਖਰ ਨਾਲ ਫਿਰੋ। ਤੁਸੀਂ ਨੇ ਅਸਾਂ ਵੋਟਾਂ ਦਿਲਵਾਈਆਂ ਨੇ, ਫਿਰ ਨਾਲ ਕਰੋੜਾਂ ਰੁਪਏ ਦੇ ਕੰਮ ਹੀ ਹੋਏ ਨੇ ਨਾ। ਤੁਸਾਂ ਦੀ ਇੱਜ਼ਤ ਵੀ ਬਣੀ ਹੈ, ਅਸਾਂ ਦੀ ਇੱਜ਼ਤ ਵੀ ਬਣੀ ਹੈ, ਔਰ ਲੋਕਾਂ ਦੇ ਕੰਮ ਹੋਏ ਨੇ। ਸਾਰੀ ਸਿਆਸਤ ਹੀ ਇਹੀ ਹੈ ਭਰਾਓ। ਇਹ ਹਾਲਾਤ ਇਸ ਮੁਲਕ ਦੇ ਅੱਛੇ ਨਹੀਂ ਨੇ ਭਰਾਓ। सिर्फ अपना हरियाणे तक या हरिपुर तक असा नहीं सोचना, असा ने इस मुल्क का सोचना। इस मुल्क फैसला होना है 75 साल बाद कि इस मुल्क आइन के मुताबिक चला सा या डंडे के जोर पर चला सा। अगर डंडे के जोर पर चलता रहा तो दीवार से लिख के नो, इस मुल्क ने अगले 100 साल तरक्की नहीं करना, अपने मुल्क पैरों से खाली नहीं आता। ये मैं उम्मीद है कि इंशाअल्लाह आपस में इतफाक करके, जैसा अपना ग्राम है भराओ, और इतों यकजहती का मुजाहरा होना चाहिए, और एक जान हो के ਹੁਣ ਵੀ ਇਹ ਯੂਨੀਅਨ ਕਾਉਂਸਲ ਲੱਗੀ ਉਹ ਅਗਿਆ ਕਾਨਪੁਰੇ ਵਾਲਿਆਂ ਰਾਤੀ ਨੀਂਦਰ ਨਹੀਂ। ਹੁਣ ਵੀ ਹਾਈ ਕੋਰਟ ਵਿੱਚ ਗਿਆ ਤਾਂ ਜੀ ਹਰਿਆਣਾ ਯੂਨੀਅਨ ਕਾਉਂਸਲ ਨਾਲ ਕੱਟੋ ਅਸਾਂ ਨਾਲੋਂ, ਉਹਨਾਂ ਰਾਤੀ ਨੀਂਦਰ ਨਹੀਂ ਵੀ ਆਉਂਦੀ ਹੈ। ਉਹ ਤਕਲੀਫ ਦੇ ਗੱਲ ਹੈ ਨਾ, ਕਿਉਂਕਿ ਇੱਥੇ ਤੇ ਕੋਈ ਗੱਲ ਬਣਨੀ ਨਹੀਂ ਨਾ। ਤੇ ਇਹ ਪੂਰੇ ਇਲਾਕੇ ਵਿੱਚ ਜ਼ਰਾ ਜਾਇਜ਼ਾ ਕਹਿੰਦੇ ਰਹਿੰਦੇ ਆ ਕਿ ਅਕਬਰ ਅਯੂਬ ਦਾ ਹਲਕਾ ਹੈ ਕਿ ਅਰਸ਼ਦ ਅਯੂਬ ਦਾ, ਅੱਲਾ ਦੇ ਫਜ਼ਲ ਨਾਲ ਇਤਨੇ ਸਾਜ਼ਗਾਰ ਹਾਲਾਤ पूरी उम्र मैं इलेक्शन लड़ता रहा, मैं अपनी जिंदगी में कभी नहीं। दुआ करो असां से, और इंशाअल्लाह तुसां दी सपोर्ट चाहिए, और मैं उम्मीद है तुसीं कर सो। बहुत बहुत मेहरबानी। बस मैं लंबी चौड़ी गल ना करना,
ਭਰਾਓ ਜਿਸ ਤਰ੍ਹਾਂ ਮੇਰੇ ਨਾਲ ਤੁਸੀਂ ਸਿਰਫ ਵੋਟਰ ਬਣ ਕੇ ਨਹੀਂ ਸਪੋਰਟਰ ਬਣ ਕੇ ਲੱਗੇ ਹੋ, ਇਸੇ ਤਰ੍ਹਾਂ ਅਰਸ਼ਦ ਅਯੂਬ ਖਾਨ ਨਾਲ ਵੀ ਤੁਸੀਂ ਸਪੋਰਟਰ ਬਣ ਕੇ ਲੱਗਣਾ ਹੈ ਇਨਸ਼ਾਅੱਲਾ ਤਾਲਾ। ਔਰ ਸਿਰਫ ਆਪਣੇ ਗ੍ਰਾਂ ਦੀ ਹੱਦ ਤੱਕ ਨਹੀਂ, ਜਿੱਥੇ ਜਿੱਥੇ ਵੀ ਤੁਸੀਂ ਦੀ ਪਹੁੰਚੇ ਉੱਥੇ ਕੋਸ਼ਿਸ਼ ਕਰਕੇ ਸੋ ਵੋਟ ਮੰਗਣੀ ਹੈ। ਇਲੈਕਸ਼ਨ ਆ ਕਦੇ ਵੀ ਆਸਾਨ ਨਹੀਂ ਸਮਝਣਾ ਚਾਹੀਏ, ਹਮੇਸ਼ਾ ਇਲੈਕਸ਼ਨ ਮੁਸ਼ਕਿਲ ਹੁੰਦਾ ਹੈ। ਆਪਣਾ ਭਰਪੂਰ ਜ਼ੋਰ ਲਾਣਾ ਹੈ, ਭਰਪੂਰ ਕੁਵਤ ਲਾਣੀ ਹੈ, दिन रात मेहनत करनी है, ਤਾਂ ਜੁਲ ਕੇ ਇਨਸ਼ਾਅੱਲਾ ਤਾਲਾ ਇਲੈਕਸ਼ਨਾਂ 'ਚ ਕਾਮਯਾਬੀ ਹੋਸੀ। ਔਰ ਖਾਸ ਤੌਰ ਤੇ ਪਿਛਲੀ ਵਾਰੀ ਵਾਲਾ 2018 ਦਾ ਜਿਹੜਾ ਇਲੈਕਸ਼ਨ ਆ ਉਹ ਤੁਸਾਂ ਦਾ ਅਹਿਸਾਨ ਤੇ ਮੈਂ ਪੂਰੀ ਜ਼ਿੰਦਗੀ ਨਾ ਚੁਕਾ ਆਖਣਾ। ਇਸ ਹਲਕੇ ਨੇ ਮਾਂ 67,000 ਵੋਟ ਦੇ ਕੇ ਤੇ ਅਸੈਂਬਲੀ 'ਚ ਭੇਜਿਆ। ਇਸ ਸੂਬੇ ਸਭ ਤੋਂ ਜ਼ਿਆਦਾ ਵੋਟ ਕਿੰਨੇ ਵਾਲਾ ਜਿਹੜਾ ਸ਼ਖਸ ਹੈ ਉਹ ਮੈਂ ਹਾਂ, ਤੇ ਇਹ ਅਹਿਸਾਨ ਤੁਸਾਂ ਦਾ ਮੈਂ ਪੂਰੀ ਜ਼ਿੰਦਗੀ ਨਾ ਭੁਲਾ ਆਖਣਾ। ਔਰ ਦੂਏ ਨੰਬਰ ਤੇ ਅਰਸ਼ਦ ਅਯੂਬ ਖਾਨ 57,000 ਵੋਟ ਮਿਲੀ ਹੈ ਇਸ ਸੂਬੇ 'ਚ। और इंशाअल्लाह ताला मैं उम्मीद करना इंशाअल्लाह कि इस दफ़ा पिछली वाली वाला भी रिकॉर्ड इंशाअल्लाह ताला त्रुट सी बुजुर्ग और दोस्त मुश्किलात हैं ने, लेकिन ये मुश्किल दौर भी इंशाअल्लाह ताला गुजर वैसी। और मेरा एक वेला एक गल मेरी याद रखी हुई भुलेखे च हुकूमत ये जी PDM दी फेज़ 2 हुकूमत है, स्वीप होसी ने इलेक्शन पाकिस्तान तहरीक इंसाफ सूबे भी 2/3 अक्सरियत नाल हुकूमत बढ़ासी ने, और पाकिस्तान तहरीक इंसाफ ही वफाक भी 2/3 अक्सरियत नाल हुकूमत बढ़ासी ने। इमरान खान जिसा टिकट देसी है मोलिया टिकट देता तो वोट उसा पैसी ने, वोट बल्ले पैसी ने, वोट अकबर अयूब अरशद अयूब दी नहीं ने, ये वाली वोट इमरान खान दी वोट ने। वो जड़ा अज अगर जेल च और मुश्किलात पे सहंद है, वो पाकिस्तान आसे तुसां आसे मेरे आसे और असां दी आने हुई नस्लां आसे मुश्किलात पे सहंद है। उसा किसी चीज़ की जरूरत नहीं, शोहरत जितनी इस मुल्क उसा शख्स मिली किसी और नहीं मिली, पैसा भी उसको ले वे, वजीर आजम भी वो रह चुका है। सियासत तक क्यों होता है, सियासत का एंड सब तो वड्डा होता क्यों होता है, किसी मुल्क का वजीर आजम बनना। आज जो जी मुश्किलात पे सहंद है और तुसा मेरे आसे पे सहंद है, इस मुल्क आसे पे सहंद है। और जहाँ तक इस मुल्क कानून की हुक्मरानी ना हुई, एक ताकतवर और कमजोर ਦਾ ਫਰਕ ਖਤਮ ਨਾ ਹੋਇਆ, ਅਮੀਰ ਔਰ ਗਰੀਬ ਦਾ ਫਰਕ ਖਤਮ ਨਾ ਹੋਇਆ, ਤਾਂ ਤੱਕ ਮੁਲਕ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਬਜ਼ੁਰਗੋ ਔਰ ਦੋਸਤੋ। ਜਿਸ ਤਰ੍ਹਾਂ ਹੁਣ ਪਰ ਰਿੰਗ ਨੇ ਆ ਇसी तरह रिंग दे रहा है, दल दल फसा के ना मुल्क रख सकता है बुजुर्गो और दोस्तों। इस तो निकलने का वाहिद रस्ता यही है कि असी 1973 के आइन की पाबंदी करा और साफ और शफाफ इलेक्शन होए, साफ और शफाफ इलेक्शन होए और एक मुंतखब नुमाइंदा हुकूमत बने, और जिस पिछे वो हुकूमत बने जिस पिछे अवाम होसी, अवाम जिस हुकूमत पिछे होसी वो ता जुल की हुकूमत असा इन्हां मसाइल चो बुजुर्गों और दोस्तों कट रखती है। ये जिहड़ी भी हुकूमत बनसी उस से फुल्लां दी सेज नहीं ने, उन्हां से कंडियां दी सेज ने, कंडियां दी। अगले 5 तो 10 साल बड़े मुश्किल ने, ठीक ठाक एक हुकूमत भी चलदी, 6% नाल मुल्क तरक्की पे करदा आ। असां दे 22 अरब डॉलर दे रिजर्व है, तरसीलात ज़र जिहड़े बाहरों असां दे पाकिस्तानी भेजदे ने तकरीबन 33 अरब डॉलर तक गई है, एक्सपोर्ट असां दी 32 अरब डॉलर तक गई है। चलदी चलाई हुकूमत हटाया गया एक साजिश के तहत, और आज हाल देखो क्या हो गया असां दा। जितना जुल्म इस पिछले 17-18 महीने च होया है, इतना मेरे ख्याल है पाकिस्तान की तारीख च नहीं होया बुजुर्गों और दोस्तों। इस से मुतहद होके इत्तेफाक पैदा करके बुजुर्गों और दोस्तों, ये जितने मुजालिम होए ने, जितने जुल्म होए ने सारे नाल, और जितने कूड़ मारे गए ने, इन्हां सिर्फ आए ने, इन्हां हुकूमत की थी, अपने केस माफ करवाए ने, अपने पैसे खरे कीते ने, और ये जिथों आए ने विलायतों इन्हां फिर मुड़ के विलायत ही वहना है। अमरीके वाले अमरीके वहना है, विलायत वाले विलायत वहना है, दुबई वाले दुबई वहना है बुजुर्गों और दोस्तों। असा लोग इत्थे ही रहना है और तुसां भी इत्थे ही रहना है, और मायूसी बिल्कुल नहीं करनी। बहुत सारे लोग आते हैं जी मैं तो वोट ही ना पाना, इस वोटा का मां के फायदा नहीं। मायूसी असा दे मजहब भी आराम है, मायूस नहीं होना। इस मुल्क की असा सारे मिल के ही इन्हां बुराना चो कढ़ना है और अपनी आने हुई नस्लों से अगे ऐसा मजबूत बनाना है। मायूस नहीं होना, इंशाअल्लाह ताला कोई चीज़ नामुमकिन नहीं होती। पहले भी इंशाअल्लाह ताला एक बेहतरीन हुकूमत पाकिस्तान तहरीक इंसाफ ने दी, और आइंदा भी इंशाअल्लाह ताला एक बेहतरीन हुकूमत तुसां दे सुन।